ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਅਗਲੇ ਇਸ਼ੂ ਵੱਲ ਆਪਾਂ ਵਧੀਏ, ਆਪਾਂ ਆਪਣੇ ਦਰਸ਼ਕਾਂ ਨੂੰ ਫਿਰ ਦੁਬਾਰਾ ਅਪੀਲ ਕਰਦੇ ਹਾਂ ਕਿ you must agree that there is no human rights channel in the world wide like TV84. To keep the TV84 running, we need your economic help. To donate, please go to our website tv84.tv and become a recurring donor. Donate whatever you feel comfortable, but donate, or make a check in name of TV84 and mail it at 36-0137th Avenue, Long Island City, New York 11101, USA. We also look for advice and volunteers in this field. Thank you very much. जी डॉक्टर साहब, की कहना चाहोगे तुसी अगले इशू बारे? देखो, एक तो ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹਾਂਗੇ ਕਿ ਅੱਜ ਅਸੀਂ ਉਹਨਾਂ ਦੇ ਫੇਸਬੁੱਕ ਮੈਸੇजेस ਨੂੰ ਆਨਸਰ ਨਹੀਂ ਕਰ ਸਕਾਂਗੇ ਜੀ। ਔਰ ਇਸ ਦੇ ਨਾਲ ਹੀ ਜਿਵੇਂ ਮੈਂ ਕੱਲ ਦੇ ਲਾਈਵ ਪ੍ਰੋਗਰਾਮ ਦੀ ਗੱਲ ਕੀਤੀ ਹੈ ਔਰ ਸਾਡੇ ਸਾਹਮਣੇ ਇਸ ਵੇਲੇ ਜਿਹੜੇ 40,000 ਤੋਂ ਜ਼ਿਆਦਾ ਵਿਊਅਰ ਜਿਨ੍ਹਾਂ ਨੇ ਸਿਰਫ ਫੇਸਬੁੱਕ ਤੇ ਦੇਖਿਆ ਔਰ 300 ਦੇ ਕਰੀਬ ਸ਼ੇਅਰ ਨੇ, 100 ਤੋਂ ਜ਼ਿਆਦਾ ਕਮੈਂਟ ਨੇ। ਸੋ ਅਸੀਂ ਇਸ ਗੱਲ ਦੇ ਲਈ ਆਪਣੀ ਟੈਕਨੀਕਲ ਟੀਮ ਦਾ ਔਰ ਸਾਡੀ ਜਿਹੜੀ ਐਗਰੈਸਿਵ ਟੀਮ ਜਾਂ ਜਿਹੜੀ ਟੀਮ ਐਡਵਾਂਸ ਜਿਹਨੂੰ ਕਹਿੰਦੇ ਨੇ, ਜਿਨ੍ਹਾਂ ਨੇ ਆ ਕੇ ਇੱਥੇ ਇਸ ਪ੍ਰੋਗਰਾਮ ਨੂੰ ਬੜੇ ਚੰਗੇ ਢੰਗ ਦੇ ਨਾਲ ਕੰਡਕਟ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਅਸੀਂ ਜਿਸ ਵਿਸ਼ੇ ਨੂੰ ਹੁਣੇ ਟੱਚ ਕਰਕੇ ਹਟੇ ਕਿ ਕਿਵੇਂ ਭਾਰਤ ਦੀ ਇਹ ਜਿਹੜੀ ਵਿਦੇਸ਼ ਨੀਤੀ ਔਰ ਖਾਸ ਕਰਕੇ ਚੀਨ ਬਾਰੇ ਔਰ ਅਮਰੀਕਾ ਬਾਰੇ ਜਿਹੜੀ ਨੀਤੀ ਹੈ ਉਹ ਕਿੰਨੀ ਭੁਲੇਖਾ ਪਾਊ, ਭਰਮ ਪਾਊ ਔਰ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਨ ਵਾਲੀ ਹੈ, ਔਰ ਚੀਨ ਨੀਤੀ ਕਿਵੇਂ ਜਿਹੜੀ ਹੈ ਉਹਨਾਂ ਦੇ ਲਈ ਨੁਕਸਾਨਦੇਹ ਹੋਏਗੀ। ਇਸ ਬਾਰੇ ਸਾਡੇ ਇੱਕ ਦਰਸ਼ਕ ਜਿਹੜੇ ਕਿ ਮਲੇਸ਼ੀਆ ਤੋਂ ਜਿਨ੍ਹਾਂ ਨੇ ਸਾਨੂੰ ਲਿਖਿਆ, ਉਹਨਾਂ ਦਾ ਨਾਮ ਹਰੀ ਸਿੰਘ ਹੈ। ਔਰ ਕਿਉਂਕਿ ਇਹ ਹਾਲਾਂਕਿ ਇਸ ਡਿਵੈਲਪਮੈਂਟ ਤੋਂ ਪਹਿਲਾਂ ਦੀ ਹੈ ਜਦੋਂ ਕਿ ਅਮਰੀਕਾ ਨੇ ਕਸ਼ਮੀਰ 'ਚ ਦਖਲ ਅੰਦਾਜ਼ੀ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ, ਪਰ ਕਿਉਂਕਿ ਚੀਨ ਨਾਲ ਜਿਹੜਾ ਖਾਸ ਤੌਰ ਤੇ ਪ੍ਰੋਵੋਕਿੰਗ ਦਾ ਡਰੈਗਨ ਲਾਸਟ ਟਾਈਮ ਕੀਤਾ ਔਰ ਚਾਈਨਾ ਨੇ ਸੀਰੀਅਸ ਕੰਸੀਕੁਐਂਸਿਸ ਦੀ ਜਿਹੜੀ ਹੈ ਉਹਦਾ ਰਿਐਕਸ਼ਨ ਦਿੱਤੇ। ਸੋ ਇਸ ਲਿਖਤ ਦਾ ਵਿਸ਼ਾ ਹੈ RSS is missing the biggest threat to India, ਕਿ RSS ਜਿਹੜਾ ਹੈ ਉਹ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਖਤਰਾ ਹੈ ਭਾਰਤ ਨੂੰ, ਥ੍ਰੈਟ ਹੈ, ਉਸ ਨੂੰ ਮਿਸ ਕਰ ਰਿਹਾ ਜਾਂ ਉਸ ਨੂੰ ਅਣਗੌਲਿਆ ਕਰ ਰਿਹਾ। ਔਰ ਇਹ ਲਿਖਦੇ ਨੇ ਸਰਦਾਰ ਅਮਰਜੀਤ ਸਿੰਘ ਜੀ at TV84 ਨਿਊਯਾਰਕ, I am a new viewer of you TV84 and I very much appreciate the clear frank views ਕਿ ਮੈਂ ਨਵਾਂ ਤੁਹਾਡੇ TV84 ਨਾਲ ਜੁੜਿਆ ਔਰ ਜਿਹੜੇ ਤੁਹਾਡੇ ਬੜੇ ਸਪਸ਼ਟ ਵਿਚਾਰ ਨੇ ਉਹਨਾਂ ਨੂੰ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਜੀ। ਔਰ ਉਹਨਾਂ ਨੇ ਫਿਰ ਅੱਗੋਂ ਕਿਹਾ ਦਾ ਬਿਗੇਸਟ ਥ੍ਰੈਟ ਟੂ ਇੰਡੀਆ ਇਜ਼ ਚਾਈਨਾ, ਕਿ ਭਾਰਤ ਲਈ ਵੱਡਾ ਖਤਰਾ ਚਾਈਨਾ ਹੈ। In 2013, China announced a one belt, one road policy of international economic cooperation. The old Silk Route will connect China to Europe and to Middle East and Pakistan. The 21st Maritime Belt will connect by sea China's sea coast to Southeast Asia and Africa. ਉਹਨਾਂ ਨੇ ਬੜੇ knowledgeable ਸੱਜਣ ਨੇ ਔਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੁਨੀਆ ਦੇ ਕੋਨੇ-ਕੋਨੇ ਜੱਜ TV84 ਦੇ ਵਿਊਅਰ ਨੇ ਜੀ। ਪਹਿਲਾਂ ਵਨ ਬੈਲਟ ਵਨ ਰੋਡ ਪਾਲਿਸੀ ਦੀ ਗੱਲ ਕੀਤੀ ਕਿ ਵੀ ਜਿਹੜਾ ਚਾਈਨਾ ਨੇ ਬਿਲਡ ਕਰਨਾ ਸ਼ੁਰੂ ਕੀਤਾ ਇੰਟਰਨੈਸ਼ਨਲ ਇਕਨੋਮਿਕਲ ਕੋਆਪਰੇਸ਼ਨ, ਔਰ ਇਹ ਪੁਰਾਣੀ ਸਿਲਕ ਰਾਊਟ ਜਿਸ ਰਸਤੇ ਤੋਂ ਰੇਸ਼ਮ ਦਾ ਵਪਾਰ ਹੁੰਦਾ ਸੀ ਜਿਹੜਾ ਕਿ ਚਾਈਨਾ ਤੋਂ ਯੂਰਪ ਤੱਕ ਜਾਂਦਾ ਸੀ ਵਾਇਆ ਮਿਡਲ ਈਸਟ, ਔਰ ਅੱਜ ਕਿਉਂਕਿ ਪਾਕਿਸਤਾਨ ਦੇ ਵਿਚਾਲਿਓਂ ਵੀ ਉਹ ਲੰਘਦਾ। ਇਸੇ ਤਰ੍ਹਾਂ ਇਹ ਧਰਤੀ ਦੇ ਉੱਤੇ ਉਹਨਾਂ ਦਾ 올ਡ ਸਿਲਕ ਰਾਊਟ ਹੈ ਔਰ ਪਾਣੀ ਦੇ ਵਿੱਚ ਦਾ 21st ਮੈਰੀਟਾਈਮ ਬੈਲਟ ਵਿਲ ਕਨੈਕਟ ਬਾਈ ਸੀ, ਸਮੁੰਦਰ ਰਾਹੀਂ ਚਾਈਨਾ ਸੀ ਕੋਸਟ ਟੂ ਸਾਊਥ ਈਸਟ ਏਸ਼ੀਆ ਨਾਲ ਔਰ ਸਾਊਥ ਈਸਟ ਏਸ਼ੀਆ ਤੋਂ ਅਫਰੀਕਾ ਦੇ ਨਾਲ, ਔਰ ਗਵਾਦਰ ਤੱਕ ਐਕਸੈਸ ਹੋਣਾ ਜਦੋਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਇਹਦੇ ਜੀ। ਚਾਈਨਾ ਨੂੰ ਆਲਟਰਨੇਟ ਵੀ ਪ੍ਰੋਵਾਈਡ ਕਰਦਾ ਹੈ ਜਿੱਥੇ ਕਿ ਉਹ ਸਟੇਟਸ ਆਫ ਮਲਾਕਾ ਜਿੱਥੇ ਕਿ ਉਹਨੂੰ ਬਲੌਕ ਕੀਤਾ ਜਾ ਸਕਦਾ ਸੀ ਚਾਈਨਾ ਨੂੰ, ਦੇ ਸਾਰੇ ਸੋਰਸ ਜਿਹੜੇ ਉੱਥੋਂ ਦੀ ਲੰਘਦੇ ਨੇ ਉਹਨਾਂ ਕੋਲ ਆਲਟਰਨੇਟ ਗਵਾਦਰ ਪੋਰਟ ਹੈ। ਔਰ ਇਹਦੇ ਚ ਇਹਨਾਂ ਨੇ ਅੱਗੋਂ ਮੈਂਸ਼ਨ ਕੀਤਾ ਹੈ ਕਿ ਚਾਈਨਾ ਹੈਜ਼ ਆਲਰੇਡੀ ਬਿਲਟ ਮੈਰੀਟਾਈਮ ਪੋਰਟਸ ਇਨ ਪਾਕਿਸਤਾਨ ਐਂਡ ਸ੍ਰੀਲੰਕਾ। ਇਹ ਉਹਨਾਂ ਨੇ ਜ਼ਿਕਰ ਕਰ ਦਿੱਤਾ, ਗਵਾਦਰ ਨਹੀਂ ਕਿਹਾ। ਉਹਨਾਂ ਨੇ ਕਿਹਾ ਵੀ ਆਲਰੇਡੀ ਉਹਨਾਂ ਨੇ ਜਿਹੜੀ ਸਮੁੰਦਰ ਦੇ ਵਿੱਚ ਪਾਕਿਸਤਾਨ ਜਿਹੜਾ
ਗਵਾਦਰ ਔਰ ਸ੍ਰੀਲੰਕਾ ਦੇ ਵਿੱਚ ਵੀ ਚਾਈਨਾ ਨੇ ਪੋਰਟਸ ਡਿਵੈਲਪ ਕਰ ਲਈਆਂ। ਜੀ In 2016, China got the contract to build a new port on the vital states of Malacca in Malaysia. Now China is investing heavily in Africa. उन्होंने कहा कि जी 2016 चीन ने ਮਲੇਸ਼ੀਆ ਦੇ ਨਾਲ ਵੀ ਜਿਹੜਾ ਵਾਈਟਲ ਸਟੇਟਸ ਆਫ ਮਲਾਕਾ ਉੱਥੇ ਵੀ ਉਹਨਾਂ ਨੇ ਕੰਟੈਕਟ ਕਰ ਲਏ ਔਰ ਇਸ ਵੇਲੇ ਜਿਹੜਾ ਚਾਈਨਾ ਹੈ ਈਵਨ ਅਫਰੀਕਾ ਦੇ ਵਿੱਚ ਵੀ ਬੜਾ ਹੈਵੀ ਉਹਨਾਂ ਦੇ ਪੂੰਜੀ ਨਿਵੇਸ਼ ਹੋ ਰਿਹਾ। It looks to me that China is building a pincer strategy on Asia and South Africa. ਇਹ ਬੜੀ ਯੂਨੀਕ ਉਹਨਾਂ ਦੀ ਕਮੈਂਟਰੀ ਹੈ ਕਿ ਵੀ ਇਹ ਏਸ਼ੀਆ ਦੇ ਵਿੱਚ ਔਰ ਅਫਰੀਕਾ ਦੇ ਵਿੱਚ ਬਹੁਤ ਡੂੰਘੀ ਜਿਹੜੀ ਡੂੰਘੇ ਚੁਭਣ ਵਾਲੀ ਹੈ ਉਹ ਨੀਤੀ ਬਣਾਈ ਹੈ। In time of a future world war, China can overnight convert maritime posts and intercontinental rail to military use, while the other world powers USA sits far away. ਉਹਨੇ ਕਿਹਾ ਵੀ ਇਹ ਜਿਹੜਾ ਹੈ ਇਸ ਅੰਦਾਜ਼ ਦੇ ਵਿੱਚ ਚਾਈਨਾ ਨੇ ਉਹ ਸਟ੍ਰੈਟਜੀ ਬਣਾ ਲਈ ਹੈ ਕਿ ਜੇ ਫੁੱਲ ਵਰਲਡ ਵਾਰ ਹੋਏ ਤੇ ਜਿਹੜੇ ਅੱਜ ਉਹਨਾਂ ਦੀਆਂ ਬੰਦਰਗਾਹਾਂ ਭਾਵੇਂ ਵਪਾਰਕ ਕੰਮ ਲਈ ਨੇ ਉਹ ਪਰ ਇੰਟਰਕੰਟੀਨੈਂਟਲ ਉਹਨਾਂ ਦਾ ਰੇਲ ਯੂਜ਼ ਹੈ ਉਹ ਚਾਈਨਾ ਇੱਕਦਮ ਮਿਲਟਰੀ ਯੂਜ਼ ਕਨਵਰਟ ਕਰ ਸਕਦਾ ਹੈ ਔਰ ਈਵਨ ਅਮਰੀਕਾ ਵੀ ਇਸ 'ਚ ਕੁਝ ਨਹੀਂ ਕਰ ਸਕੇਗਾ ਕਿਉਂਕਿ ਅਮਰੀਕਾ ਬਹੁਤ ਦੂਰ ਬੈਠਾ ਹੈ। ਹੰਬਲ ਸਿੰਪਲ ਵਿਊ ਉਹਨਾਂ ਨੇ ਕਿਹਾ ਜੀ ਅਖੀਰ 'ਚ ਮੇਰਾ ਇਹ ਹੰਬਲ ਸਿੰਪਲ ਵਿਊ ਹੈ ਜੀ। RSS meanwhile has a myopic view। ਮਾਇਓਪਿਕ ਹੁੰਦਾ ਵੀ ਅੰਨੇ ਹੋਣਾ ਵੀ ਜਿਹਨੂੰ ਨਜ਼ਰ ਨਾ ਆਏ ਵੀ ਇਹ ਜਿਹੜਾ RSS ਦਾ ਬਿਲਕੁਲ ਜਿਹੜਾ ਉਹ ਸ਼ਾਰਟ ਜਿਹੜਾ ਤੁਸੀਂ ਕਹਿੰਦੇ ਹੋ ਕਿ ਵੀ ਹੈ ਹੀ ਨਹੀਂ ਵਿਜ਼ਨ ਹੀ ਨਹੀਂ ਹੈ ਬਿਲਕੁਲ ਅਕਲ ਦਾ ਅੰਨਾ ਉਹਨਾਂ ਦਾ ਜਿਹੜੀ ਅਪਰੋਚ ਹੈ। RSS is unaware of China's real strategic intention ਕਿ RSS ਨੂੰ ਪਤਾ ਹੀ ਨਹੀਂ ਹੈ ਕਿ ਵਿਉਂਤਬੰਦਕ ਤੌਰ ਦੇ ਉੱਤੇ ਚਾਈਨਾ ਦੀਆਂ intentions ਉਹਨਾਂ ਦੇ ਇਰਾਦੇ ਕੀ ਨੇ। RSS is forcefully imposing Hindu policies on all the minorities in India, Muslim, Christian, Buddhist and Sikhs etc. ਕਿ RSS ਜਿਹੜਾ ਹੈ ਉਹ ਜ਼ਬਰ ਦੇ ਨਾਲ ਹਿੰਦੂ ਨੀਤੀਆਂ ਲਾਗੂ ਕਰ ਰਿਹਾ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਈਸਾਈਆਂ ਦੇ ਉੱਤੇ ਬੁੱਧਿਸਟਾਂ ਦੇ ਉੱਤੇ ਔਰ ਸਿੱਖਾਂ ਦੇ ਉੱਤੇ ਜੀ ਕ੍ਰੀਏਟਿੰਗ ਇੰਟਰਨਲ ਕਨਫਲਿਕਟਸ ਇਨ ਇੰਡੀਆ। ਇਸ ਤਰੀਕੇ ਨਾਲ ਭਾਰਤ ਦੇ ਵਿੱਚ ਅੰਦਰੂਨੀ ਜਿਹੜੀ ਹੈ ਉਹ ਟਕਰਾਅ ਜਿਹੜੀ ਹੈ ਉਸ ਨੂੰ ਕ੍ਰੀਏਟ ਕਰ ਰਿਹਾ which will invariably weaken India in any external confrontation। ਕਿ ਜਦੋਂ ਭਾਰਤ ਦੀ ਟੱਕਰ ਬਾਹਰਲੀ ਕਿਸੇ ਤਾਕਤ ਦੇ ਨਾਲ ਹੋਈ ਤੇ ਭਾਰਤ ਦੇ ਵਿੱਚ ਜਿਵੇਂ ਉਹਨਾਂ ਨੇ ਬਿਲਕੁਲ ਖਾਨਾ ਜੰਗੀ ਸ਼ੁਰੂ ਕੀਤੀ ਹੈ ਇਹਦਾ ਭਾਰਤ ਨੂੰ ਪਤਾ ਲੱਗ ਜਾਏਗਾ। Consequences can be very 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 serious ਕਿ ਇਹਦੇ ਜਿਹੜੇ ਨਤੀਜੇ ਹੋਣਗੇ ਉਹ ਬਹੁਤ ਬਹੁਤ ਗੰਭੀਰ ਹੋਣਗੇ। Perhaps you may be able to spread the potential danger to others। ਸੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਇਸ ਸਾਰੇ ਨੂੰ ਦੇਖ ਸਕਦੇ ਹੋ ਕਿ ਵੀ ਕਿਵੇਂ ਇਹ ਸਾਰਿਆਂ ਦਾ ਨੁਕਸਾਨ ਕਰੇਗਾ। ਪੁਲਚੁਕ ਮੁਆਫ ਤੇ ਮਲੇਸ਼ੀਆ ਤੋਂ ਸਰ ਹਰੀ ਸਿੰਘ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਦਰਸ਼ਕ ਜਾਂ ਸਿੱਖ ਕੌਮ ਦੇ ਜਿਹੜੇ ਦੁਨੀਆ ਭਰ 'ਚ ਬੈਠੇ ਸਿੱਖ ਆਪਣੇ ਹੋਮਲੈਂਡ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਨੈਰੋ ਵਿਜ਼ਨ ਨਹੀਂ ਹੈ ਜਾਂ ਟਨਲ ਵਿਜ਼ਨ ਨਹੀਂ ਹੈ ਕਿ ਉਹਨਾਂ ਨੂੰ ਸਿਰਫ ਸੁਰੰਗ ਦੇ ਹੀ ਆਰ ਪਾਰ ਨਜ਼ਰ ਆਉਂਦਾ ਹੋਵੇ। ਉਹਨਾਂ ਦੀ ਬ੍ਰੌਡਰ ਵਿਜ਼ਨ ਹੈ ਕਿ ਮਲੇਸ਼ੀਆ 'ਚ ਬੈਠਾ ਸਿੱਖ ਜਿੱਥੇ 5ਵੀਂ ਜਨਰੇਸ਼ਨ ਹੈ ਸਿੱਖਾਂ ਦੀ ਜੇ ਉੱਥੇ ਬੈਠਾ ਇੱਕ ਸਿੱਖ ਦੇਖ ਸਕਦਾ ਹੈ ਵੀ ਚਾਈਨਾ ਨੇ ਅਫਰੀਕਾ ਦੇ ਵਿੱਚ ਏਸ਼ੀਆ ਦੇ ਵਿੱਚ ਯੂਰਪ ਲੰਡਨ ਤੱਕ ਟ੍ਰੇਨ ਔਰ ਸਮੁੰਦਰ ਦੇ ਵਿੱਚ ਜਿਹੜਾ ਸਟੇਟ ਆਫ ਮਲਾਕਾ ਦੇ ਵਿੱਚ ਗਵਾਦਰ ਦੇ ਵਿੱਚ ਆਪਣੇ ਕਨੈਕਸ਼ਨ ਸਾਰੇ ਪਾਸੇ ਬਣਾਏ ਨੇ। RSS ਵਾਲੇ ਜਿਹੜੇ ਨੇ ਉਹ ਨਿਕਰਾਂ ਪਾ ਕੇ ਭੁੱਕ ਰਹੇ ਨੇ ਕਿ ਵੀ ਪਤਾ ਨਹੀਂ ਕਿੰਨੀ ਪਾਵਰ ਬਣ ਗਏ ਨੇ ਉਹ ਕਿ ਇਹ ਜੁੱਤੀਆਂ ਖਾਣਗੇ ਬਾਹਰ ਤਾਂ ਖਾਣਗੇ ਹੀ ਖਾਣਗੇ ਜੋ ਅੰਦਰ ਹਾਲਾਤ ਪੈਦਾ ਕੀਤੇ ਨੇ। ਤੇ ਵੈਸੇ ਸਰ ਹਰੀ ਸਿੰਘ ਜੀ ਜਿੱਥੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਮੈਂ ਸਮਝਦਾ ਹਾਂ ਵੀ ਇਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ when God wants to destroy a man he makes him mad ਕਿ ਜਦੋਂ ਰੱਬ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ ਤਾਂ ਉਹਨੂੰ ਪਾਗਲ ਬਣਾ ਦਿੰਦਾ। ਸੋ ਅਸੀਂ ਸਮਝਦੇ ਹਾਂ ਕਿ ਜਰਮਨ ਦੀ ਤਬਾਹੀ ਉਹਨਾਂ ਦੀ ਨਾਜ਼ੀਆਂ ਦੇ ਪਾਗਲਪਨ ਚੋਂ ਹਿਟਲਰ ਦੇ ਉਸ ਵਨ ਰੇਸ ਵਨ ਨੇਸ਼ਨ ਵਨ ਪੀਪਲ ਕਨਸੈਪਟ ਤੋਂ ਨਿਕਲੀ ਸੀ ਔਰ ਇਹ ਆਰਟੀਫੀਸ਼ੀਅਲ ਯੂਨੀਅਨ ਇੰਡੀਆ ਇਹਨਾਂ ਦੀ ਤਬਾਹੀ ਹੈ ਹਿੰਦੁਸਤਾਨ ਦੇ ਜਿਹੜੇ ਆਈਡੀਆ ਨੂੰ ਲੈ ਕੇ RSS ਹੋਣ ਚ ਆਇਆ। ਇਹ ਅਲਟੀਮੇਟਲੀ ਇਸ ਜਿਹੜਾ ਭਾਰਤ ਦੇਸ਼ ਹੈ ਉਹਨੂੰ ਇਹ ਡੁੱਬਣਗੇ ਸਮੁੰਦਰ ਦੇ ਵਿੱਚ ਔਰ ਉਹਦੇ ਚੋਂ ਹੀ ਜਦੋਂ ਇਹਨਾਂ ਦਾ
ਹੈਜੇਮੋਨਿਕ ਗਲਬੇ ਵਾਲਾ ਜਿਹੜਾ ਇਹ ਸਟਰਕਚਰ ਟੁੱਟੇਗਾ, ਜੀ ਜੀ ਫਿਰ ਖਾਲਿਸਤਾਨ, ਕਸ਼ਮੀਰ, ਨਾਗਾਲੈਂਡ, ਮਨੀਪੁਰ, ਸਾਰਾ ਦਲਿਤ ਜਿਹੜਾ ਵਰਗ ਹੈ, ਆਦੀਵਾਸੀ, ਇਹ ਸਾਰੇ ਹੀ ਫ੍ਰੀ ਹੋ ਸਕਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਉਸ ਡਾਇਰੈਕਸ਼ਨ ਵਾਲੀ ਗੱਲ ਜਾ ਰਹੀ ਹੈ। ਪਰ ਅਸੀਂ ਭਾਈ ਸਾਹਿਬ ਦਾ, ਸਰ ਹਰੀ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। 2 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ ਨੂੰ। ਜਿਵੇਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਇਕਰਾਰ ਕੀਤਾ ਸੀ ਜੀ ਕਿ ਗੌੜੀ 52 ਅੱਖਰੀ ਕਬੀਰ ਜੀ ਕੀ, ਉਸ ਦੀ ਵਿਚਾਰ ਤੋਂ ਬਾਅਦ ਕਿ ਅਸੀਂ ਭਗਤ ਰਵਿਦਾਸ ਜੀ ਦੇ ਜਿਹੜੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ, ਹਫ਼ਤੇ 'ਚ ਅਸੀਂ ਇੱਕ ਦਿਨ ਉਹਨਾਂ ਦੇ ਜਿਹੜਾ ਇੱਕ ਸ਼ਬਦ ਦੇ ਵਿਚਾਰ ਲਈ ਚੁਣਾਂਗੇ, ਜਦੋਂ ਤੱਕ ਮੁਕੰਮਲ 40 ਸ਼ਬਦਾਂ ਦੀ ਅਸੀਂ ਵਿਚਾਰ ਨਹੀਂ ਕਰਦੇ। ਸੋ ਅੱਜ ਅਸੀਂ ਪਹਿਲਾ ਸ਼ਬਦ ਰਾਗ ਗੁਜਰੀ ਦੇ ਵਿੱਚ, ਗੁਜਰੀ ਸ਼੍ਰੀ ਰਵਿਦਾਸ ਜੀ ਕੀ ਪਦੇ ਘਰ ਤੀਸਰਾ ਜਿਹੜਾ ਉਸ ਨੂੰ ਚੁਣਿਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇ ਭਗਤ ਜੀ ਫਰਮਾਉਂਦੇ ਨੇ, ਦੂਧ ਤਾਂ ਬਛਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ, ਅਵਰ ਨਾ ਫਲ ਅਨੂਪ ਨਾ ਪਾਵੋ, ਮੈਲ ਆਗਰ ਬ੍ਰਹਿ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ, ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ, ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਜੀ ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਜਿਹੜਾ ਬ੍ਰਾਹਮਣਵਾਦ ਦਾ ਮੂਰਤੀ ਪੂਜਾ ਨੂੰ, ਉਸ ਨੂੰ ਇਸ਼ਨਾਨ ਕਰਵਾਉਣਾ, ਉਸ ਦੇ ਅੱਗੇ ਜਿਹੜੀ ਹੈ ਉਹ ਫੁੱਲ ਭੇਟ ਕਰਨਾ, ਉਹਨੂੰ ਠਾਕਰ ਨੂੰ ਖਾਣ ਲਈ ਕੁਝ ਦੇਣਾ, ਔਰ ਇਹ ਕਹਿਣਾ ਜੀ ਇਹ ਸੁੱਚੇ ਫੁੱਲ ਨੇ, ਇਹ ਸਾਰਾ ਜਿਹੜਾ ਅਸੀਂ ਬੜੇ ਪਵਿੱਤਰਤਾ ਦੇ ਨਾਲ ਦੇਵਤੇ ਨੂੰ ਕਰਕੇ ਫਿਰ ਅਸੀਂ ਕੁਝ ਮੂੰਹ ਦੇ ਵਿੱਚ ਪਾਉਂਦੇ। ਤੇ ਇਸ ਸਾਰੇ ਦੇ ਵਿੱਚ ਜਿਹੜਾ ਖੁਸ਼ਬੂਆਂ ਜਿਹੜੀਆਂ ਨੇ, ਅਸੀਂ ਚੰਦਨ ਦਾ ਜਿਹੜਾ ਉਹ ਉਸ ਦੀ ਖੁਸ਼ਬੂ ਕੀਤੀ, ਜਾਂ ਜਿਸ ਨੂੰ ਅਗਰਬੱਤੀ ਕਹਿੰਦੇ ਨੇ। ਸੋ ਭਗਤ ਰਵਿਦਾਸ ਜੀ ਨੇ ਇੱਕ ਬੜੀ ਯੂਨੀਕ ਗੱਲ ਜਿਹੜੀ ਸਾਡੀ ਸਮਝ ਗੋਚਰੇ ਕਰਨ ਲਈ, ਸਮਝਾਉਣ ਲਈ ਕੀਤੀ ਹੈ ਕਿ ਭਾਈ ਕਿਹੜੀ ਚੀਜ਼ ਪਵਿੱਤਰ ਹੈ। ਹੁਣ ਤੁਸੀਂ ਜੇ ਦੇਵਤੇ ਦੇ ਅੱਗੇ ਦੁੱਧ ਭੇਟ ਕਰਦੇ ਹੋ ਕਿ ਜੀ ਇਹ ਸ਼ੁੱਧ ਹੁੰਦਾ ਹੈ, ਦੁੱਧ ਨਿਰਮਲ ਹੁੰਦਾ ਹੈ, ਇਹ ਗਊ ਮਾਤਾ ਚੋਂ ਆਉਂਦਾ ਹੈ, ਤਾਂ ਭਗਤ ਜੀ ਕਹਿੰਦੇ ਨੇ ਦੂਧ ਤਾਂ ਬਛਰੈ ਥਨੋਂ ਬਿਟਾਰਿਓ। ਹੁਣ ਦੁੱਧ ਚੋਣ ਤੋਂ ਪਹਿਲਾਂ ਬੱਚੇ ਜਾਂ ਬੱਚੀ ਨੂੰ ਛੱਡਿਆ ਜਾਂਦਾ ਹੈ, ਜਿਹੜਾ ਜਾਂ ਕੱਟੀ ਨੂੰ, ਮੱਝ ਜਾਂ ਗਾਂ ਦੇ ਥੱਲੇ, ਕਿ ਭਾਈ ਉਹ ਜਦੋਂ ਉਸ ਨੂੰ ਚੁੰਗਦੇ ਨੇ ਤਾਂ ਫਿਰ ਮੱਝ ਜਾਂ ਗਾਂ ਦੁੱਧ ਤਾਰਦੀ ਹੈ, ਫਿਰ ਤੁਸੀਂ ਚੋਂਦੇ ਹੋ। ਜੀ ਜੀ ਕਹਿੰਦੇ ਨੇ ਵੀ ਦੁੱਧ ਕਿੱਥੋਂ ਪਵਿੱਤਰ ਰਹਿ ਗਿਆ, ਦੂਧ ਤਾਂ ਬਛਰੈ ਥਨੋਂ ਬਿਟਾਰਿਓ, ਤਾਂ ਥਣ ਦੇ ਨਾਲ ਜਿਹੜਾ ਬੱਚਾ ਲੱਗਾ ਉਹਨੇ ਤਾਂ ਦੁੱਧ ਝੂਠਾ ਕਰ ਦਿੱਤਾ, ਪਵਿੱਤਰ ਕਿਹੜੇ ਪਾਸਿਓਂ ਰਹਿ ਗਿਆ। ਫੂਲ ਭੰਵਰ, ਹੁਣ ਫੁੱਲ ਜਿਹੜੇ ਨੇ ਉਹ ਭੇਟ ਕੀਤੇ ਜਾਂਦੇ ਨੇ ਦੇਵਤੇ ਨੂੰ। ਉਹਨਾਂ ਨੇ ਕਿਹਾ ਜੀ ਉਹਦੇ ਦੁਆਲੇ ਭੌਰਾ ਜਿਹੜਾ ਘੁੰਮਦਾ ਹੈ, ਉਹਦੇ ਤੇ ਬਹਿੰਦਾ ਹੈ, ਉਹ ਬਹਿ ਕੇ ਉਹਦੀ ਖੁਸ਼ਬੂ ਲੈਂਦਾ ਹੈ। ਫੁੱਲ ਸੁੱਚਾ ਕਿਵੇਂ ਰਹਿ ਗਿਆ? ਫੁੱਲ ਤਾਂ ਜਿਹੜਾ ਭੌਰੇ ਨਹੀਂ, ਉਸ ਦੀ ਖੁਸ਼ਬੂ ਲੈ ਕੇ ਉਹਦੇ ਤੇ ਬਹਿ ਕੇ ਉਹਨੂੰ ਝੂਠਾ ਕਰ ਦਿੱਤਾ ਹੈ। ਜਲ ਮੀਨ ਵਗਾ ਰਹੇ ਹੋ, ਹੁਣ ਤੁਸੀਂ ਪਾਣੀ ਰੱਖਦੇ ਹੋ, ਪਾਣੀ ਨਾਲ ਇਸ਼ਨਾਨ ਕਰਵਾਉਂਦੇ ਹੋ। ਤੇ ਉਹਨਾਂ ਨੇ ਕਿਹਾ ਜੀ ਜਿਹੜੀ ਮੱਛੀ ਹੈ ਉਹ ਪਾਣੀ ਦੇ ਵਿੱਚ ਕਿੱਥੋਂ ਪਾਣੀ ਆਇਆ? ਦਰਿਆਵਾਂ ਚੋਂ ਆਇਆ, ਮੱਛੀਆਂ ਰਹਿੰਦੀਆਂ ਨੇ, ਗੰਗਾ ਦੇ ਵਿੱਚ ਵੀ ਮੱਛੀਆਂ ਨੇ, ਤੇ ਪਾਣੀ ਦਾ ਤੁਹਾਡਾ ਗੰਗਾ ਦਾ ਵੀ ਝੂਠਾ ਕਰ ਦਿੱਤਾ ਹੈ ਮੱਛੀਆਂ ਨੇ। ਪਵਿੱਤਰ ਕਿਹੜੇ ਪਾਸਿਓਂ ਰਿਹਾ? ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵ, ਵੀ ਇਹ ਸਾਰੀਆਂ ਝੂਠੀਆਂ ਚੀਜ਼ਾਂ ਹੈ। ਮੇਰੀ ਮਾਂ, ਮੈਂ ਗੋਬਿੰਦ ਦੀ, ਠਾਕਰ ਦੀ ਪੂਜਾ ਕਰਨ ਵੇਲੇ ਕੀ ਭੇਟ ਕਰਾਂ? ਅਵਰ ਨਾ ਫੂਲ ਅਨੂਪ ਨਾ ਪਾਵੋ, ਕਿ ਵੀ ਜੇ ਮੇਰੇ ਕੋਲ ਹੁਣ ਹੋਰ ਕੋਈ ਹੈ ਹੀ ਨਹੀਂ ਚੜਾਉਣ ਲਈ, ਕੋਈ ਫਲ ਫੁੱਲ ਨਹੀਂ ਹੈ, ਤੇ ਮੈਂ ਕਿਵੇਂ ਉਸ ਵਾਹਿਗੁਰੂ ਪਿਆਰੇ ਦੇ ਸੁੰਦਰ ਪ੍ਰਭੂ, ਅਨੂਪ ਦਾ ਮਤਲਬ ਹੁੰਦਾ ਸੋਹਣਾ, ਉਸ ਪਿਆਰੇ ਦੇ ਦਰਸ਼ਨ ਕਿਵੇਂ ਕਰਾਂਗਾ? ਰਹਾਓ ਮੈਲ ਆਗਰ ਬ੍ਰਹਿ ਹੈ ਭੁਯੰਗਾ। ਹੁਣ ਇਹ ਜਿਹੜੇ ਚੰਦਨ ਹੁੰਦਾ ਹੈ, ਇਹ ਮਲਿਆਚਲ ਪਹਾੜ ਹੁੰਦੇ ਨੇ, ਮਲਿਆ ਪਹਾੜ ਵੀ ਉਹਨਾਂ ਨੂੰ ਕਹਿੰਦੇ ਨੇ। ਤੇ ਜਿੱਥੇ ਚੰਦਨ ਦੇ ਦਰਖਤ ਹੁੰਦੇ ਨੇ, ਉਹਨਾਂ ਦਰਖਤਾਂ ਨੂੰ ਸੱਪ ਜਿਹੜੇ ਨੇ ਉਹ ਲਿਪਟੇ ਹੁੰਦੇ ਨੇ, ਕਿਉਂਕਿ ਸਿੱਖ ਨੂੰ ਵੀ ਉਹ ਚੰਗਾ ਲੱਗਦਾ। ਸੋ ਸਾਰੇ ਚੰਦਨ ਦੇ ਦਰਖਤਾਂ ਦੇ ਆਲੇ ਦੁਆਲੇ ਸੱਪਾਂ ਨੇ ਪੂਰੇ ਬੜੇਵੇਂ ਦਿੱਤੇ ਹੁੰਦੇ ਨੇ। ਤੇ ਭਗਤ ਜੀ ਕਹਿੰਦੇ ਨੇ ਕਿ ਭਾਈ ਤੁਹਾਡੇ ਜਿਹੜੇ ਚੰਦਨ ਦੇ ਬੂਟੇ ਨੇ ਮਲੈ ਪਰਬਤ ਦੇ ਉੱਤੇ, ਉਹਨੂੰ ਤਾਂ ਭੁਯੰਗਾ, ਉਹਨੂੰ ਤਾਂ ਸੱਪ ਲਿਪਟੇ ਹੋਏ ਨੇ। ਬਿਖ ਅੰਮ੍ਰਿਤ ਵਸੈ ਇੱਕ ਸੰਗੇ ਦਾ ਵੱਲੋਂ ਤੁਹਾਡੀ ਚੰਦਨ ਵੀ ਪਿਓਰ ਨਹੀਂ ਹੈ, ਉਹ ਤਾਂ ਸੱਪ ਦੇ ਜਿਹੜਾ ਉਹਨੇ ਉਹਨੂੰ ਪਲੀਤ ਕੀਤਾ ਹੋਇਆ।
ਬਿਖ ਅੰਮ੍ਰਿਤ ਵਸਿਆ ਇੱਕ ਸੰਗਾ ਹੈ। ਹੁਣ ਤੁਸੀਂ ਅੰਮ੍ਰਿਤ ਫੂਕਦੇ ਹੋ, ਪਰ ਜਿਸ ਸਮੁੰਦਰ ਦੇ ਵਿੱਚ ਅੰਮ੍ਰਿਤ ਹੈ ਉਹਦੇ 'ਚ ਹੀ ਜ਼ਹਿਰ ਵੀ ਸੀ। ਜਦੋਂ ਸਾਗਰ ਮੰਥਨ ਹੋਇਆ, ਇਹਨਾਂ ਦੀਆਂ ਆਪਣੀਆਂ ਕਹਾਣੀਆਂ ਨੇ, ਤੇ 40 ਰਤਨ ਨਿਕਲੇ, ਉਹਨਾਂ ਦੇ ਵਿੱਚ ਇੱਕ ਅੰਮ੍ਰਿਤ ਸੀ, ਇੱਕ ਜ਼ਹਿਰ ਸੀ। ਉਸੇ ਸਮੁੰਦਰ ਦੇ ਵਿੱਚ ਅੰਮ੍ਰਿਤ ਔਰ ਜ਼ਹਿਰ ਦੋਨੋਂ ਜਿਹੜੇ ਨੇ ਨਾਲ ਨਾਲ ਨੇ। ਧੂਪ ਦੀਪ ਨਹੀਂ ਬੇਦੇ ਬਸ। ਹੁਣ ਤੁਹਾਡਾ ਧੂਫ ਹੋਏ, ਤੁਹਾਡਾ ਦੀਵਾ ਹੋਏ, ਜਾਂ ਤੁਸੀਂ ਜੋ ਕੁਝ ਖਾਣ ਲਈ ਦੇਵਤੇ ਅੱਗੇ ਭੇਟ ਕਰਦੇ ਹੋ, ਇਹ ਸਾਰੇ ਕਿਤੇ ਨਾ ਕਿਤੇ ਜਿਹੜੇ ਨੇ ਇਹ ਮੈਲੇ ਨੇ, ਇਹਨਾਂ ਦੇ ਵਿੱਚ ਖੋਟ ਹੈ। ਕੈਸੇ ਪੂਜ ਕਰੇ ਤੇਰੀ ਦਾਸਾ। ਹੁਣ ਤੁਹਾਡੇ ਕਹਿਣ ਮੁਤਾਬਕ ਪਵਿੱਤਰਤਾ ਹੈ, ਫਿਰ ਮੇਰੇ ਕੋਲ ਕੁਝ ਵੀ ਨਹੀਂ ਰਿਹਾ, ਤੇ ਮੈਂ ਕਿਵੇਂ ਆਪਣੇ ਰੱਬ ਨੂੰ ਰਿਝਾਵਾਂ। ਔਰ ਕਨਕਲੂਡ ਭਾਈ ਸਾਹਿਬ ਨੇ, ਭਗਤ ਰਵਿਦਾਸ ਜੀ ਨੇ ਕੀਤਾ ਜੀ, ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਕਿ ਮੈਨੂੰ ਕੋਈ ਦੁੱਧ ਦੀ, ਕੋਈ ਫੁੱਲ ਦੀ, ਕੋਈ ਫਲ, ਕੋਈ ਪਾਣੀ, ਕੋਈ ਹੋਰ ਕੋਈ ਭੇਟਾ ਕਰਕੇ ਅਰਚਾ ਕਰਨ ਦੀ ਲੋੜ ਨਹੀਂ ਹੈ। ਮੈਂ ਤਾਂ ਆਪਣਾ ਤਨ ਮਨ ਦੋਨੋਂ ਹੀ ਅਰਪਣ ਕੀਤੇ ਨੇ, ਔਰ ਮੈਂ ਉਹਦੇ ਨਾਲ ਹੀ ਜਿਹੜਾ ਆਪਣਾ ਤਨ ਮਨ ਅਰਪਣ ਕਰਕੇ ਮੈਂ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਨਿਰੰਜਨ ਨੂੰ, ਵਾਹਿਗੁਰੂ ਨੂੰ ਪਾ ਲਿਆ। ਪੂਜਾ ਅਰਚਾ ਆਹੇ ਨਾ ਤੋਰੀ, ਕਿ ਮੇਰੇ ਤੋਂ ਤੇਰੀ ਪੂਜਾ ਅਰਚਾ ਹੋ ਨਹੀਂ ਸਕੀ, ਮੈਂ ਮੂਰਤੀ ਨੂੰ ਸ਼ਿੰਗਾਰ ਨਹੀਂ ਸਕਦਾ, ਭੇਟ ਨਹੀਂ ਕਰ ਸਕਦਾ। ਕਹਿ ਰਵਿਦਾਸ ਕਵਨ ਗਤ ਮੋਰੀ, ਕਿ ਵੀ ਮੇਰੇ ਤੋਂ ਤਾਂ ਪੂਜਾ ਅਰਚਾ ਹੋਈ ਨਹੀਂ। ਤੇ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਿ ਮੇਰਾ ਕੀ ਹਾਲ ਹੋਣਾ ਸੀ, ਪਰ ਕਿਉਂਕਿ ਮੈਂ ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ, ਕਿ ਮੈਂ ਆਪਣਾ ਤਨ ਮਨ ਤੁਹਾਡੇ ਹਵਾਲੇ ਕਰ ਦਿੱਤਾ, ਔਰ ਤੁਹਾਡੀ ਬਖਸ਼ਿਸ਼ ਦੇ ਨਾਲ ਮੈਨੂੰ ਤੁਹਾਡੀ ਪ੍ਰਾਪਤੀ ਹੋਈ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿਆਰ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।